ਜੀ ਜੀ ਬਿਲਕੁਲ। ਆਪਣੇ ਨਾਲ ਜਿਹੜੇ ਪ੍ਰੋਟੈਸਟ ਕਰ ਰਹੇ ਉਹਨਾਂ ਟਰੱਕਰਸ ਦੇ ਵਿੱਚੋਂ ਨਵਦੀਪ ਇਸ ਟਾਈਮ ਜੁੜੇ ਨੇ ਤੇ ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ। ਨਵਦੀਪ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਭਰਾਵਾਂ ਨੂੰ ਜੋ ਵੀ ਇਸ ਇੰਡਸਟਰੀ ਨਾਲ ਲਿੰਕ ਹੈਗੇ ਆ ਜੀ। ਦੱਸੋ ਭਾਜੀ। ਹਾਂਜੀ, ਜਿਹੜਾ ਆਪਣਾ ਪ੍ਰੋਟੈਸਟ ਹੈ ਇੱਥੇ ਇਸ ਟਾਈਮ ਪੋਰਟ ਆਫ ਓਕਲੈਂਡ ਤੇ ਚੱਲ ਰਿਹਾ ਹੈ, ਬਹੁਤ ਸੋਹਣਾ ਚੱਲ ਰਿਹਾ, ਬਹੁਤ ਜ਼ਿਆਦਾ ਇਕੱਠ ਹੈ। ਐਵਰੀਵਨ ਇਜ਼ ਸਪੋਰਟਿੰਗ ਇਟ। ਪੋਰਟ ਆਫ ਓਕਲੈਂਡ, ਸਿਟੀ ਆਫ ਓਕਲੈਂਡ ਨੇ ਵੀ ਬਹੁਤ ਸਪੋਰਟ ਕੀਤੀ ਹੋਈ ਆ ਇਹਦੀ। ਤੇ ਹੁਣ ਪੋਰਟ ਆਫ ਓਕਲੈਂਡ ਵਾਲਿਆਂ ਨਾਲ ਅੱਜ ਫਿਰ ਮੀਟਿੰਗ ਹੈਗੀ ਆ। ਉਹ ਗਵਰਨਰ ਆਫਿਸ ਚੋਂ ਵੀ ਕੀ ਲੈ ਕੇ ਆ ਰਹੇ ਨੇ, ਬਿਕਾਜ਼ ਉਹ ਕੱਲ ਵੀ ਟਰਾਈ ਕਰਦੇ ਰਹੇ ਆ। ਤੇ ਕਿਉਂਕਿ ਇਟਸ ਅ ਬਿਗ ਥਿੰਗ ਹੈ ਨਾ, ਆਪਾਂ ਕਹੀਏ ਵੀ ਅੱਧੇ ਘੰਟੇ 'ਚ ਰਿਜ਼ੋਲਵ ਹੋ ਜੂਗਾ, ਉਹਨਾਂ ਨੇ ਬੜਾ ਕੁਛ ਪੋਲੀਟੀਕਲੀ ਵੀ ਸੋਚਣਾ ਹੁੰਦਾ ਜੀ। ਤੇ ਹੋਪਫੁਲੀ ਵੀ ਅੱਜ ਜੇ ਉਹ ਕੋਈ ਸਮਥਿੰਗ ਗੁੱਡ ਔਨ ਦਾ ਟੇਬਲ ਲੈ ਕੇ ਆਉਂਦੇ ਆ। ਹੁਣ ਕਿਉਂਕਿ ਆਪਾਂ ਸਾਰੇ ਰੋਜੀ ਰੋਟੀ ਕਮਾਉਣ ਵਾਲੇ ਬੰਦੇ ਆ ਜੀ। ਜੇ ਵੀ ਜਿੰਨੀ ਜਲਦੀ ਰਿਜ਼ੋਲਵ ਹੋਵੇ, ਆਪਾਂ ਸਾਰੇ ਇਹ ਚਾਹੁੰਦੇ ਹਾਂ ਵੀ ਜਲਦੀ ਰਿਜ਼ੋਲਵ ਹੋਵੇ। ਕੋਰਟ ਵਾਲੇ ਵੀ ਚਾਹੁੰਦੇ ਆ, ਹਰ ਕੋਈ ਚਾਹੁੰਦਾ ਵੀ ਰਿਜ਼ੋਲਵ ਹੋਵੇ ਜਿੰਨੀ ਜਲਦੀ ਹੋ ਸਕਦਾ, ਉਹਨਾਂ ਸਾਲਾਂ ਲਈ ਬੈਨੀਫਿਸ਼ੀਅਲ ਹੈ। ਕਿਉਂਕਿ ਪੋਰਟ ਆਫ ਓਕਲੈਂਡ ਬ੍ਰੈਡ ਐਂਡ ਬਟਰ ਹੈ। ਪੋਰਟ ਆਫ ਓਕਲੈਂਡ ਲਈ ਆਪਾਂ ਬ੍ਰੈਡ ਐਂਡ ਬਟਰ ਹੈ, ਆਪਾਂ ਉਹਨਾਂ ਲਈ ਬ੍ਰੈਡ ਐਂਡ ਬਟਰ ਹੈ। ਅੱਛਾ ਵੀ ਦੋਨੋਂ ਇੱਕ ਦੂਜੇ ਦੀ ਸਪੋਰਟ ਨਾਲ ਹੀ ਚੱਲਦੇ ਆ, ਤਾਂ ਹੀ ਟਰੱਕਿੰਗ ਇੰਡਸਟਰੀ ਚੱਲਦੀ ਹੈ। ਹੁਣ ਆਪਾਂ ਪਿਛਲੇ 4 ਦਿਨਾਂ 'ਚ ਹੀ ਦੇਖ ਲਓ ਕਿੰਨਾ ਜ਼ਿਆਦਾ ਵੀ ਲੋਸ ਹੋਇਆ ਹੋਣਾ ਪੋਰਟ ਨੂੰ। ਜੇ ਪੋਰਟ ਨੂੰ ਲੋਸ ਹੋ ਰਿਹਾ ਤਾਂ ਆਪਾਂ ਨੂੰ ਵੀ ਲੋਸ ਹੋ ਰਿਹਾ, ਜੇ ਆਪਾਂ ਨੂੰ ਲੋਸ ਹੋ ਰਿਹਾ ਪੋਰਟ ਨੂੰ ਵੀ ਲੋਸ ਹੋ ਰਿਹਾ। ਇਟਸ ਟੂ ਐਂਡ ਫਰੋ ਜੀ। ਸੋ ਕਿੰਨੇ ਕੁ ਟਰੱਕਰ ਜਿਹੜੇ ਆ ਸਾਥ ਦੇ ਰਹੇ ਆ? ਕਿਉਂਕਿ 1100 ਦੇ ਕਰੀਬ ਕਹਿੰਦੇ ਹਰ ਰੋਜ਼ ਟਰੱਕ ਪੋਰਟ ਤੇ ਜਾਂਦੇ ਆ ਤੇ 3 ਦਿਨ ਹੋ ਗਏ ਆ ਹੁਣ ਪੋਰਟ ਬੰਦ ਹੋਏ ਨੂੰ। ਬਿਲਕੁਲ ਬੰਦ ਹੈ ਜੀ, ਜ਼ੀਰੋ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ। ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਜਿਹੜੇ ਫਿਜ਼ੀਕਲੀ ਨਹੀਂ ਆ ਸਕਦੇ, ਕਿ ਜਿਵੇਂ ਫ੍ਰਿਜ਼ਨੋਂ ਦੂਰ ਰਹਿੰਦੇ ਨੇ, ਉਹਨਾਂ ਦਾ ਸੋਸ਼ਲ ਮੀਡੀਆ ਦੇ ਥਰੂ ਜਾਂ ਈਮੇਲ ਕੁਛ ਨਾ ਕੁਛ ਬਹੁਤ ਜ਼ਿਆਦਾ ਸਪੋਰਟ ਹੈ। ਜਿੰਨੀਆਂ ਵੀ ਹੁਣ ਤੱਕ ਪ੍ਰੋਟੈਸਟ ਹੋਏ ਨੇ ਪਿਛਲੀ ਹਿਸਟਰੀ 'ਚ, ਇਹ ਆਈ ਥਿੰਕ ਸਾਰਾ ਜ਼ਿਆਦਾ ਸਾਊਂਡ ਪ੍ਰੋਟੈਸਟ ਹੈ ਇਸ ਟਾਈਮ। ਜੀ। ਇੱਕ ਪਟੀਸ਼ਨ ਵੀ ਜਿਹੜੀ ਤੁਸੀਂ ਸ਼ੁਰੂ ਕੀਤੀ ਉਹ ਸਾਈਨ ਦੀ, ਉਹ ਕਿੰਨੇ ਕੁ ਸਾਈਨ ਹੋ ਚੁੱਕੇ ਉਹਦੇ ਤੇ? ਉਹ ਭਾਜੀ ਇਹ ਚੱਲ ਰਹੀ ਆ ਹਨਾ, ਵੀ ਉਹ ਸਾਈਨ ਚੱਲੀ ਜਾਂਦੇ ਨੇ। ਹੁਣ ਅਸੀਂ ਮੈਮੋਰੈਂਡਮ ਬਣਾ ਰਹੇ ਹਾਂ ਵਿੱਚ ਨਿਊਜ਼ਮ, ਤੇ ਉਹ ਵੀ ਅੱਜ ਪ੍ਰੈਟੀ ਮਚ ਫਾਰਮੂਲੇਟਡ ਹੈਗਾ। ਉਹਨੂੰ ਬਸ ਫਾਈਨਲ ਟੱਚਿਸ ਦੇਣੇ ਆ। ਸੋ ਵੀ ਆਰ ਵਰਕਿੰਗ ਔਨ ਦੈਟ ਆਲਸੋ। ਜੀ। ਤੇ ਤੁਹਾਡੇ ਜਿਹੜੇ ਬਾਕੀ ਦੇ ਪੋਰਟ ਆ, ਲੌਂਗ ਬੀਚ ਜਾਂ ਲਾਸ ਐਂਜਲਸ, ਉੱਥੇ ਜਿਹੜੇ ਡਰਾਈਵਰਸ ਆ ਉਹਨਾਂ ਨਾਲ ਵੀ ਕੋਈ ਕੰਟੈਕਟ ਹੈ? ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਸੀ। ਹਾਂਜੀ ਹਾਂਜੀ, ਉਹਨਾਂ ਨਾਲ ਜ਼ਿਆਦਾ ਟੱਚ ਬੇਸ ਨਹੀਂ ਹੈਗਾ। ਵੀ ਜਿਹੜੀਆਂ ਉੜਦੀਆਂ ਖਬਰਾਂ ਜਿਹੀਆਂ ਆਉਂਦੀਆਂ ਨੇ, ਠੀਕ ਹੈ, ਉਹੀ ਨੇ। ਵੀ ਜੇ ਮੈਂ ਕੋਈ ਕੰਕਰੀਟ ਆਂਸਰ ਨਹੀਂ ਹੈਗਾ ਉਹਦਾ ਵੀ ਇੰਨੇ ਜਾਣੇ ਉਹ ਹੈ। ਜਿਵੇਂ ਕੱਲ ਰਾਤੀ ਉੱਥੋਂ ਰਿਊਮਰ ਸੀਗਾ ਵੀ ਦੇ ਆਰ ਪਲੈਨਿੰਗ ਟੂ ਸਟਾਪ ਟੁਡੇ। ਹੁਣ ਇਹ ਨਹੀਂ ਪਤਾ ਵੀ ਕਿੰਨੇ % ਰੁਕੂਗਾ, ਕੀ ਉਹਦਾ ਮੋਮੈਂਟਮ ਕੀ ਬਣੂਗਾ, ਉਹ ਕਿਹੜੇ ਪਾਸੇ ਨੂੰ ਹਵਾ ਚੱਲੂਗੀ, ਉਹਦੇ ਬਾਰੇ ਕੋਈ ਖਾਸ ਨੌਲੇਜ ਹੈ ਨਹੀਂ। ਠੀਕ ਹੈ। ਸੋ ਨਵਦੀਪ ਜੀ, ਹੁਣ ਜਿਹੜੀ ਮੰਗ ਆ, ਕੀ ਸਾਰੇ ਜਿਹੜੇ ਓਨਰ ਓਪਰੇਟਰ ਆ ਉਹ ਆ, ਜਾਂ ਹੁਣ ਇਕੱਲੇ ਪੋਰਟ ਵਾਲੇ ਮੰਗ ਕਰ ਰਹੇ ਆ ਵੀ ਸਾਨੂੰ ਇਸ ਦੇ ਵਿੱਚੋਂ ਐਗਜ਼ੈਂਪਟ ਕਰੋ? ਪੋਰਟ ਵਾਲੇ ਕਿਹੜੇ? ਜੇ ਪੋਰਟ ਵਾਲੇ ਟਰੱਕ ਜਿਹੜੇ? ਜੀ ਪੋਰਟ ਵਾਲੇ ਜਿਹੜੇ ਟਰੱਕਰਸ ਆ, ਕੀ ਉਹਨਾਂ ਦੀ ਇਹ ਮੰਗ ਆ, ਜਾਂ ਸਾਰੇ ਹੀ ਜਿਹੜੇ ਟਰੱਕਰਸ ਦੂਜੇ ਵੀ ਆ ਉਹ ਵੀ ਨਾਲ ਕਹਿ ਰਹੇ ਆ ਵੀ ਸਾਨੂੰ ਵੀ ਇਹਦੇ ਵਿੱਚੋਂ ਕੱਢੋ AB5 ਚੋਂ? ਹਾਂਜੀ, ਸਾਰੇ ਹੀ ਕਹਿ ਰਹੇ ਨੇ ਵੀ ਸਾਨੂੰ ਐਗਜ਼ੈਂਪਟ ਕਰੋ, ਇਹਦੇ ਤੋਂ ਲਾਅ ਮੋੜੇ ਨਾ ਮੋੜੇ, ਪਰ ਸਾਨੂੰ ਐਗਜ਼ੈਂਪਟ ਕਰੋ, ਜਿਵੇਂ ਵੀ ਹੋਰ ਪ੍ਰੋਫੈਸ਼ਨਸ ਨੂੰ ਐਗਜ਼ੈਂਪਟ ਕੀਤਾ ਹੋਇਆ। ਪ੍ਰੋਬਲਮ ਕੀ ਹੁੰਦੀ ਹੈ ਨਾ ਭਾਜੀ, ਵੀ ਪਹਿਲਾਂ ਜਦੋਂ ਕੋਈ ਪ੍ਰੋਟੈਸਟ ਕਰਦਾ, ਜੇ ਇੱਕ ਇਸ਼ੂ ਵਾਲਾ ਤਾਂ ਉਹੀ ਕਰਦੇ ਜਿਸ ਤਰ੍ਹਾਂ ਪਹਿਲਾਂ ELD ਨੂੰ ਲੈ ਕੇ ਹੋਇਆ ਸੀ, ਰਾਈਟ? ਤੇ ਜੋ ਮਿੱਟੀ ਦੇ ਟਰੱਕਾਂ ਵਾਲੇ ਸੀ ਜਾਂ ਹੋਰ, ਉਹਨਾਂ ਨੇ ਸਾਥ ਨਹੀਂ ਦਿੱਤਾ। ਹੁਣ ਤੁਹਾਡੇ ਨਾਲ ਜਿਹੜੇ ਬਾਕੀ ਟਰੱਕਰਸ ਆ, ਚਾਹੇ ਉਹ ਇੰਡੀਪੈਂਡੈਂਟ ਆ, ਲੌਂਗ ਹਾਲ ਜਾਂਦੇ ਆ, ਮਿੱਟੀ ਵਾਲੇ ਆ, ਡੰਪ ਟਰੱਕਾਂ ਵਾਲੇ ਜਾਂ ਹੋਰ, ਉਹ ਕਿੰਨਾ ਕੁ ਸਾਥ ਦੇ ਰਹੇ? ਸਾਰੇ ਨਾਲ ਨੇ ਹੁਣ, ਕਿਉਂਕਿ ਦੇਖੋ ਟੈਕਸ ਤਾਂ ਹਰ ਨੇ ਭਰਨਾ ਹਨਾ, ਤੇ ਬਿਜ਼ਨਸ ਹੈ ਇਹ। ELD ਵਾਜ਼ ਡਿਫਰੈਂਟ, ਵੀ ELD ਵੀ ਇੰਨੀ ਦੂਰ ਜਾਣਾ ਤਾਂ ELD ਹੋਣੀ ਚਾਹੀਦੀ, ਉਹ ਬ੍ਰੈਕਟਸ ਬਣੀਆਂ ਸੀਗੀਆਂ। ਹੁਣ ਇਟਸ ਵਨ ਬਿਗ ਬ੍ਰੈਕਟ ਜਿਹਦੇ 'ਚ ਫੁਲਫਿਲਨੈਸ ਸਾਰਿਆਂ ਦੀ ਹੋ ਰਹੀ ਆ। ਜੀ। ਸੋ ਨਵਦੀਪ, ਕੀ ਤੁਸੀਂ ਸਾਰਿਆਂ ਨੂੰ ਐਕਸਪਲੇਨ ਕਰੋਗੇ ਵੀ AB5 ਦੇ ਨਾਲ, ਕਿਉਂਕਿ ਉਹ ਤਾਂ ਇਹ ਕਹਿ ਰਹੇ ਆ ਜਿਹੜੇ ਲਾਅ ਮੇਕਰਸ, ਉਹ ਕਹਿੰਦੇ ਵੀ ਜਿਹੜੀ ਐਕਸਪਲੋਇਟੇਸ਼ਨ ਹੁੰਦੀ ਆ, ਵੀ ਇੱਕ ਦੇ ਨਾਲ ਜਿਹੜਾ ਫਸਿਆ ਰਹਿੰਦਾ ਆ, ਵੀ ਉਹਨੂੰ ਉਹ ਨਾ ਕੋਈ ਇੱਧਰ ਜਾ ਸਕਦਾ ਨਾ ਉੱਧਰ ਜਾ ਸਕਦਾ, ਉਹਨੂੰ ਬੜੀ ਪ੍ਰੋਬਲਮ, ਅਸੀਂ ਉਹਨੂੰ
ਰੀਕਲਾਸੀਫਾਈ ਕਰਕੇ ਇੰਪਲੋਈ ਬਣਾ ਕੇ ਉਹਨੂੰ ਹੋਰ ਉਹਦੇ ਹੱਕ ਦਿਵਾਉਂਦੇ ਆ। ਕੀ ਤੁਸੀਂ ਇਹ ਐਕਸਪਲੇਨ ਕਰੋਗੇ ਵੀ AB5 ਦੇ ਲੱਗਣ ਦੇ ਨਾਲ ਤੁਹਾਨੂੰ ਕਿਸ ਲਿਹਾਜ਼ ਦੇ ਨਾਲ ਜਿਹੜਾ ਨੁਕਸਾਨ ਜਿਹੜਾ ਉਸ ਹਿਸਾਬ ਦੇ ਨਾਲ ਹੋਊਗਾ, ਕਿਉਂਕਿ ਮੇ ਬੀ ਉਹਨਾਂ ਨੂੰ ਸਮਝਣ ਦੇ ਵਿੱਚ ਨਹੀਂ ਆ ਰਹੀ ਜਾਂ ਲੋਕਾਂ ਨੂੰ ਇਹ ਚੀਜ਼ ਨਹੀਂ ਸਮਝ ਆ ਰਹੀ। ਤੁਸੀਂ ਐਕਸਪਲੇਨ ਕਰੋਗੇ ਵੀ ਕਿੱਦਾਂ AB5 ਦੇ ਨਾਲ ਤੁਹਾਨੂੰ ਨੁਕਸਾਨ ਹੈ ਜ਼ਿਆਦਾ? ਨਹੀਂ, AB5 ਨਾਲ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਹੈ ਉਹਨੂੰ ਜ਼ਰੂਰ ਇਹ ਫਰਕ ਪਊਗਾ ਕਿ ਵੀ ਟੈਕਸ ਦਾ ਫਰਕ ਪਊਗਾ। ਮੈਨੂੰ 20 ਸਾਲ ਹੋ ਗਿਆ ਇਸ ਇੰਡਸਟਰੀ 'ਚ ਆਲਮੋਸਟ ਜੀ। ਮੈਨੂੰ ਅਜੇ ਤੱਕ ਕੋਈ ਵੀ ਇਹ ਜੀ ਕੰਪਨੀ ਜਾਂ ਇਹ ਜਿਹਾ ਕੋਈ ਓਨਰ ਆਪਰੇਟਰ ਅਜੇ ਤੱਕ ਨਹੀਂ ਕੋਈ ਮਿਲਿਆ ਜਿਹੜਾ ਕਵੇ ਵੀ ਮੈਨੂੰ ਐਕਸਪਲੋਇਟ ਹੁੰਦਾ, ਮੈਨੂੰ ਮੈਨੂਪਲੇਟ ਕੀਤਾ ਜਾਂਦਾ, ਮੈਨੂੰ ਉਹ ਹੁੰਦਾ। ਹੁਣ ਓਨਰ ਆਪਰੇਟਰਸ ਖੜੇ ਆ ਸਾਰੇ, ਜੇ ਇਹ ਗੱਲ ਠੀਕ ਹੁੰਦੀ ਤਾਂ ਕਿਉਂ ਖੜਦੇ? ਕਿਉਂਕਿ ਉਹਨਾਂ ਨੇ ਉੱਤੋਂ ਦੇਖਿਆ ਗਰਾਊਂਡ ਵਰਕ ਤੇ ਆ ਕੇ। ਹੁਣ ਓਨਰ ਆਪਰੇਟਰ ਹੈ, ਹੀ ਇਜ਼ ਰਨਿੰਗ ਹਿਜ਼ ਓਨ ਬਿਜ਼ਨਸ ਬੇਸਿਕਲੀ, ਹੈ ਨਾ। ਜੇ ਇੱਕ ਟਰੱਕ ਹੈ ਤਾਂ ਸਮਾਲ ਬਿਜ਼ਨਸ ਮਾਡਲ ਹੈ, ਉਹਦਾ ਜੋ ਜੀ ਕਰੂਗਾ ਉਹ ਕਰੂਗਾ। ਹੁਣ ਵੀ ਜੇ ਸਪੋਜ਼ ਕਰੋ ਵੀ ਮੈਨੂੰ ਡਿਸਪੈਚ ਆਈ ਹੈ ਕਿਸੇ ਪਾਸਿਓਂ, ਮੇਰੇ ਘਰੇ ਕੋਈ ਐਮਰਜੈਂਸੀ ਹੋ ਗਈ ਆ, ਵੀ ਮੇਰੀ ਤਬੀਅਤ ਨਹੀਂ ਠੀਕ ਜਾਂ ਐਨੀ ਥਿੰਗ, ਤੇ ਮੈਂ ਕਿਉਂ ਦੱਸੋ ਵੀ ਮੈਂ ਕਾਲ ਕਰਕੇ ਡਿਸਪੈਚਰ ਨੂੰ ਕਰਾਂਗਾ ਵੀ ਮੈਂ ਨਹੀਂ ਆ ਸਕਦਾਗਾ। ਮੈਨੂੰ ਘਰੋਂ ਆ ਕੇ ਤਾਂ ਨਹੀਂ ਚੱਕ ਸਕਦੇ ਕਿਉਂਕਿ ਮੇਰਾ ਆਪਣਾ ਬਿਜ਼ਨਸ ਹੈ। ਮੈਂ ਜ਼ਰੂਰ ਜਾਊਂਗਾ ਕਿਉਂਕਿ ਮੇਰੇ ਬਿਜ਼ਨਸ ਨੂੰ ਘਾਟਾ ਪੈਣਾ ਉਹਦੇ ਨਾਲ। ਜੇ ਮੇਰਾ ਟਰੱਕ ਨਹੀਂ ਚੱਲੂਗਾ ਤਾਂ ਮੈਨੂੰ ਘਾਟਾ ਪੈਣਾ। ਜਦੋਂ ਇੰਪਲੋਈ ਹੋ ਗਿਆ ਉਹਨੂੰ ਪਤਾ ਯਾਰ ਮੈਨੂੰ ਵੀਕ ਦੇ 40 ਘੰਟੇ ਤਾਂ ਮਿਲ ਹੀ ਜਾਣੇ ਆ, ਮੈਂ ਕਿਉਂ ਜਾਵਾਂ। ਹੁਣ ਕਈ ਜਣਿਆਂ ਕੋਲ ਡਰਾਈਵਰਸ ਨੇ ਟਰੱਕਾਂ ਦੇ, ਉਹ ਜਿਹੜਾ ਕੰਮ ਓਨਰ ਆਪਰੇਟਰ ਨੇ 8 ਘੰਟਿਆਂ 'ਚ ਕਰ ਦੇਣਾ ਉਹ ਡਰਾਈਵਰ ਨੇ 12 ਘੰਟਿਆਂ 'ਚ ਕਰ, ਕਿਉਂਕਿ ਉਹਨੂੰ ਪਤਾ ਹੈ ਮੈਨੂੰ ਆਵਰਲੀ ਪੇ ਹੋ ਰਿਹਾ ਆ। ਭਾਈ ਕਈ ਵਾਰ ਦੇਖੇ ਆ ਇੱਥੇ ਸਾਈਡ ਤੇ ਖੜ ਜਾਂਦੇ ਆ ਬਈ ਲਾਈਨ ਲੱਗੀ ਹੈ ਜਾਂ ਚੈਸੀ ਨਹੀਂ ਹੈਗੀ ਪੋਰਟ 'ਚ, ਜਾਂ ਜੀ ਵੀ ਡੀਜ਼ਲ ਮੁੱਕ ਗਿਆ। ਜਦ ਤੁਸੀਂ ਰਾਹ 'ਚ ਆ ਰਹੇ ਤੁਸੀਂ ਉਦੋਂ ਨਹੀਂ ਦੇਖਿਆ ਤੁਹਾਡਾ ਡੀਜ਼ਲ ਮੁੱਕਿਆ ਹੋਇਆ, ਡੀਜ਼ਲ ਪਾਉਣ ਚਲੇ ਜਾਂਦੇ ਆ ਪੋਰਟ ਤੋਂ। ਉਹਦੇ ਨਾਲ ਟਾਈਮ ਵੇਸਟੇਜ ਬਹੁਤ ਜ਼ਿਆਦਾ, ਮਨੀ ਵੇਸਟੇਜ ਬਹੁਤ ਜ਼ਿਆਦਾ। ਉਹ ਇੰਪਲੋਈਜ਼ ਨੇ, ਹੁਣ ਆਪਾਂ ਨੂੰ ਪਤਾ ਹੀ ਆ ਵੀ ਇੰਪਲੋਈ ਨੂੰ ਜਿੰਨਾ ਚਿਰ ਕੋਈ ਇਨਸੈਂਟਿਵ ਨਹੀਂ ਮਿਲਦਾ ਹੈਗਾ ਤਾਂ ਉਹ ਕਿਉਂ ਕੰਮ ਕਰੂਗਾ। ਜਦੋਂ ਸਮਾਲ ਬਿਜ਼ਨਸ ਦੇ ਵਿੱਚ ਓਨਰ ਆਪਰੇਟਰ ਨੂੰ ਇਨਸੈਂਟਿਵ ਮਿਲਦਾ ਵੀ ਮੈਂ ਜਿੰਨਾ ਜ਼ਿਆਦਾ ਕੰਮ ਕਰੂੰ ਮੇਰੇ ਉਨੇ ਜ਼ਿਆਦਾ ਪੈਸੇ ਬਣਨਗੇ, ਮੇਰੀ ਉਨੀ ਜ਼ਿਆਦਾ ਗ੍ਰੋਸ ਇਨਕਮ ਜਾਂ ਨੈਟ ਇਨਕਮ ਵੱਧਣੀ ਆ, ਤਾਂ ਉਹ ਕਿਉਂ ਆਰਾਮ ਨਾਲ ਬੈਠਾ ਰਹੂਗਾ। ਹੁਣ ਜਿਹੜੇ ਓਨਰ ਆਪਰੇਟਰਸ ਨੇ ਇਹਨਾਂ ਨੂੰ ਕਿਵੇਂ ਸਾਰੀਆਂ ਚੈਸੀਆਂ ਮਿਲ ਜਾਂਦੀਆਂ, ਕੰਟੇਨਰ ਵੀ ਜਲਦੀ ਮਿਲ ਜਾਂਦੇ, ਡਰਾਈਵਰਸ ਨੂੰ ਕਿਉਂ ਨਹੀਂ ਮਿਲਦੇਗੇ? ਸਾਡੀ ਇੰਡਸਟਰੀ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਜਿਹੜੇ ਡਰਾਈਵਰਸ ਨੇ, ਹੁਣ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਗਾ, ਵਿੱਚੋਂ ਕਈ ਨੇ ਜਿਹੜੇ ਬਈ ਆਰਾਮ ਨਾਲ ਬਹਿ ਜਾਂਦੇ ਆ, ਬਈ ਬੈਠੇ ਆ, ਲਾਈਨ ਲੱਗੀ ਹੋਈ ਆ, ਤੇ ਲਾਈਨ ਤਾਂ ਹੁਣ ਲੱਗੀ ਜਾਊਗੀ ਜੇ ਤੁਸੀਂ ਮੂਵ ਨਹੀਂ ਹੋਵੋਗੇ, ਟਰੱਕ ਬੰਦ ਕਰਕੇ ਬੈਠੇ ਹੋ। ਜਿਹੜੇ ਪਿੱਛੇ ਟਰੱਕ ਨੇ ਉਹਨਾਂ ਨੂੰ ਤਾਂ ਅੱਗੇ ਤੁਹਾਡੀ ਲਾਈਨ 'ਚ ਲੱਗਣਾ ਹੀ ਆ, ਵੀਡੀਓ ਬਣਾ ਕੇ ਭੇਜ ਦਿੰਦੇ ਹੈਗੇ, ਆਹ ਦੇਖੋ ਜੀ ਲਾਈਨ ਲੱਗੀ ਹੋਈ ਹੈ ਜੀ ਆਪਣੇ ਡਿਸਪੈਚਰ ਨੂੰ। ਡਿਸਪੈਚਰ ਵੀ ਦੇਖਦਾ ਵੀ ਹਾਂ ਵੀ ਲਾਈਨ ਲੱਗੀ ਹੋਈ ਆ, ਪਰ ਉਹ ਇਹ ਨਹੀਂ ਨਾ ਪਤਾ ਵੀ ਉਹ ਟਰੱਕ ਬੰਦ ਕਰਕੇ ਬੈਠਾ। ਵੇਖੋ ਹੁੰਦਾ 1-ਅੱਧਾ% ਹੀ ਇਹੋ ਜਿਹਾ ਬੰਦਾ, ਪਰ ਉਹ ਸਾਰੀ ਕਮਿਊਨਿਟੀ ਨੂੰ ਖਰਾਬ ਕਰ ਦਿੱਤਾ ਜੀ ਜੀ। ਹਾਂਜੀ। ਸੋ ਓਨਰ ਆਪਰੇਟਰ ਹੁਣ ਇਸ ਟਾਈਮ ਓਨਰ ਆਪਰੇਟਰ ਜ਼ਿਆਦਾ ਖੜੇ ਨੇ ਕਿਉਂਕਿ ਉਹਨਾਂ ਨੂੰ ਲਾਸ ਦਿਖਦਾ ਇਸ ਗੱਲ ਦੇ ਵਿੱਚ, ਤਾਂ ਹੀ ਖੜੇ ਨੇ ਜੀ। ਕਿਉਂਕਿ ਇੰਪਲੋਈਜ਼ ਨੂੰ ਕੋਈ ਲਾਸ ਨਹੀਂ, ਉਹਨਾਂ ਪਤਾ ਵੀ ਸਾਡੀ ਵੱਜੀ ਇਨਕਮ ਆ ਰਹੀ ਆ, ਤੇ ਹਾਂ ਵੀ ਜੇ ਇਹ ਨਹੀਂ ਹੋਊ ਤਾਂ ਕਿਤੇ ਹੋਰ ਪਾਸੇ ਕੁਛ ਕਰ ਲਾਂਗੇ, ਤਾਂ ਇੰਪਲੋਈਆਂ ਹੀ ਕਿਤੇ ਵੀ ਕੰਮ ਕਰ ਲੈਣਾ। ਇਹਦਾ ਸਟ੍ਰੇਟ ਇਫੈਕਟ ਪੈਂਦਾ ਵੀ ਜਿਨ੍ਹਾਂ ਦੇ ਆਪਣੇ ਟਰੱਕ ਨੇ ਸਮਾਲ ਬਿਜ਼ਨਸ ਮਾਡਲ ਨਾਲ ਸ਼ੁਰੂ ਕੀਤਾ। ਆਪਣੀ ਸ਼ੁਰੂ ਤੋਂ ਹੀ ਪੰਜਾਬੀਆਂ ਦੀ ਤਸਵੀਰ ਹੈ ਵੀ ਅਸੀਂ ਆਪਣਾ ਕੰਮ ਹੀ ਕਰਦੇ ਹਾਂ, ਇਹ ਪੰਜਾਬੀਆਂ ਦੀ ਫਿਤਰਤ ਹੈ, ਤੇ ਅਸੀਂ ਆਪਣਾ ਕੰਮ ਕਰਦੇ ਹਾਂ। ਬਾਈ ਖੇਤੀ ਲੈ ਲਓ, ਭਾਵੇਂ ਕੋਈ ਦੁਕਾਨ ਲਾ ਲਓ ਜਾਂ ਕੁਛ ਵੀ ਕਰੀਏ। ਹੁਣ ਫੋਰ ਐਗਜ਼ਾਮਪਲ 7-11 ਕਿੰਨੇ ਪੰਜਾਬੀਆਂ ਕੋਲ ਨੇ, ਪੀਜ਼ਾ ਪਲੇਸਿਸ ਕਿੰਨੇ ਨੇ, ਲਿਕਰ ਸਟੋਰ ਕਿੰਨੇ ਨੇ, ਗੈਸ ਸਟੇਸ਼ਨ ਕਿੰਨੇ ਨੇ। ਜੇ ਅਸੀਂ 7 ਸਮੁੰਦਰ ਪਾਰ ਆਏ ਹਾਂ ਤਾਂ ਆਫਕੋਰਸ ਜਦੋਂ ਆਪਣਾ ਬਿਜ਼ਨਸ ਕਰਾਂਗੇ ਪੈਸੇ ਜ਼ਿਆਦਾ ਹੋਣਗੇ ਦੈਨ ਬੀਇੰਗ ਐਨ ਐਮਪਲੋਈ। ਤੇ ਆਪਾਂ ਰਿਸਕ ਟੇਕਰ ਹੈਗੇ ਹਾਂ, ਬਿਜ਼ਨਸ ਉਹੀ ਕਰ ਸਕਦਾ ਜਿਹੜਾ ਰਿਸਕ ਟੇਕਰ ਹੈ। ਆਪਾਂ ਕੁਦਰਤੀ ਹੈ, ਮਹਾਰਾਜ ਦਿੱਤੀ ਹੋਈ ਆਪਾਂ ਰਿਸਕ ਟੇਕਰ ਹੈਗੇ ਹਾਂ, ਤੇ ਤਾਂ ਹੀ ਵੱਧਦੇ। ਨਹੀਂ ਤਾਂ ਮੈਨੂੰ ਦੱਸੋ ਵੀ 20 ਸਾਲ ਹੋਏ ਆਇਆਂ ਨੂੰ, ਤੇ ਖੱਤੇ ਵੀ ਬਣਾਏ ਹੋਏ ਨੇ, ਚੰਗੀਆਂ ਕਾਰਾਂ ਵੀ ਚੱਲਦੇ ਆ, 4 ਜੋੜੇ ਵੀ ਨੇ, ਪਿੱਛੇ ਵੀ ਭੈਣਾਂ ਭਰਾਵਾਂ ਦੀ ਹੈਲਪ ਕਰਦੇ ਆ। ਕਿਸੇ ਵੇਲੇ ਕੋਈ ਹੋਰ ਪਿੰਡ 'ਚ ਕੋਈ ਦੁੱਖ ਸੁੱਖ ਹੁੰਦੀ ਹੈ ਕਿਸੇ ਨੂੰ, ਉਹਨੂੰ ਵੀ 4 ਦਿੰਦੇ ਆ ਆਪਾਂ, ਹੈ ਨਾ। ਜੋਬ ਕਰਕੇ ਇੰਨਾ ਕੁਛ ਕਰਨਾ ਔਖਾ ਹੋ ਸਕਦਾ ਜੀ। ਨਵਜੀਤ ਜੀ, ਇੱਕ ਪ੍ਰੋਬਲਮ ਜ਼ਰੂਰ ਹੈਗੀ ਪੰਜਾਬੀਆਂ 'ਚ ਵੀ ਜਦੋਂ ਲਾਅ ਬਣਦਾ ਆ, ਹਨਾ, ਉਹਦਾ ਆਪਾਂ ਨਹੀਂ ਇਕੱਠੇ ਹੁੰਦੇ ਆ। ਹੁਣ ਪਹਿਲਾਂ ਕੀ ਸੀ ਵੀ ਪਹਿਲਾਂ ਕਈ ਵਾਰੀ ਮੰਨ ਲਓ ਇਹ ਵੀ ਹੋ ਸਕਦਾ ਵੀ ਆਪਣੇ
ਲੋਕਾਂ ਕੋਲ ਮੀਡੀਆ ਨਹੀਂ ਸੀ। ਹੁਣ ਤਾਂ ਆਪਣਾ ਮੀਡੀਆ ਵੀ ਆ, ਸਾਰੇ ਮੀਡੀਆ 'ਚ ਰੌਲਾ ਵੀ ਪਾਉਂਦੇ ਪਈ ਆਹ ਲਾ ਰਿਹਾ, ਇਹਦਾ ਆਹ ਇਫੈਕਟ ਹੋਣਾ। ਤੇ ਤੁਹਾਨੂੰ ਲੱਗਦਾ ਨਹੀਂ ਵੀ ਉਸ ਟਾਈਮ ਦੇ ਉੱਤੇ ਸਾਨੂੰ ਪੂਰੀ ਤਰ੍ਹਾਂ ਜ਼ੋਰ ਦੇ ਨਾਲ ਸਾਨੂੰ ਪਾਰਟੀਸਪੇਟ ਕਰਨਾ ਚਾਹੀਦਾ ਸੀ? ਜੇ ਭਾਜੀ ਉਦੋਂ ਪਾਰਟੀਸਪੇਟ ਕੀਤਾ, ਓਕੇ, 19 ਚ ਪਾਸ ਹੋਇਆ, ਰੌਲਾ ਪਾਇਆ, ਡਿਊਰਿੰਗ ਫਿਰ ਕੋਵਿਡ ਆ ਗਿਆ। ਕੋਵਿਡ ਦੇ ਵਿੱਚ ਤਾਂ ਚਲੋ ਕੋਈ ਕਿਸ ਨਾਲ ਕਰਦਾ ਨਹੀਂ ਸੀਗਾ। ਇਨ ਦਾ ਮੀਨ ਟਾਈਮ ਉਹਨਾਂ ਨੂੰ ਲੱਗਾ ਵੀ ਰੌਲਾ ਪਿਆ, ਤਾਂ ਹੀ ਸੁਪਰੀਮ ਕੋਰਟ 'ਚ ਪਲੀ ਹੋਈ, ਨਹੀਂ ਤਾਂ ਲਾਅ ਤਾਂ ਉਦੋਂ ਹੀ ਪਾਸ ਹੋਇਆ ਇੰਪਲੀਮੈਂਟ ਵੀ ਹੋ ਜਾਣਾ ਸੀਗਾ। ਹੁਣ ਸੁਪਰੀਮ ਕੋਰਟ 'ਚ ਲੱਗਾ ਹੋਇਆ ਸੀ, ਇਸ ਆਸ ਤੇ ਬੈਠੇ ਸੀ ਵੀ ਸੁਪਰੀਮ ਕੋਰਟ ਇਹਨੂੰ ਵਿਡਰਾ ਕਰ ਦੂਗਾ, ਬਸ ਸੁਪਰੀਮ ਕੋਰਟ ਨੇ ਉਹਨਾਂ ਨੂੰ ਪਿੱਛੇ ਵਾਪਸ ਕਰਤਾ। ਆਨਰੇਬਲ ਹੁਣ ਸੁਪਰੀਮ ਕੋਰਟ ਵਟਐਵਰ ਸੁਪਰੀਮ ਕੋਰਟ ਸੇਜ਼ ਵੀ ਆਪਾਂ ਨੂੰ ਮੰਨਣਾ ਪੈਣਾ। ਹੁਣ ਤਾਂ ਹੀ ਤਾਂ ਫੇਰ ਇਕੱਠੇ ਹੋਏ ਆ ਵੀ ਹੁਣ ਨਾ ਆਪਣੇ ਕੋਲ ਕੋਵਿਡ ਹੈ, ਕਿਉਂਕਿ ਹੁਣ ਤੱਕ ਵੀ ਸੁਪਰੀਮ ਕੋਰਟ ਦੇ ਆਸ ਤੇ ਬੈਠੇ ਸੀ ਵੀ ਉਹਨੇ ਵਿਡਰਾ ਕਰ ਦੇਣਾ। ਤੇ ਸੁਪਰੀਮ ਕੋਰਟ ਨੇ ਕਹਿਤਾ ਵੀ ਨਹੀਂ, ਇਹ ਵਿਡਰਾ ਨਹੀਂ ਹੋ ਰਿਹਾ ਹੈਗਾ, ਵੀ ਇੰਪਲੀਮੈਂਟ ਹੋਊਗਾ। ਹੁਣ ਤਾਂ ਇਕੱਠੇ ਹੋਏ ਆ just to get it revoked again, ਵੀ ਦੁਬਾਰਾ ਪਲੀ ਕੀਤੀ ਜਾਵੇ। ਨਹੀਂ ਨਵਦੀਪ ਇਹਦੇ ਵਿੱਚ ਜੀ ਹਾਂਜੀ ਸਰ, ਮੈਂ ਇੱਕ ਥੋੜੀ ਜਿਹੀ ਕਲੈਰਿਟੀ ਕਰ ਦਿਆਂ ਕਿ ਭਾਜੀ 2018 ਤੇ 2019 ਦੇ ਵਿੱਚ ਅਸੀਂ pretty much every other week ਅਸੀਂ ਸੈਕਰਾਮੈਂਟੋ ਦੇ ਵਿੱਚ ਜਾਂਦੇ ਰਹੇ ਹਾਂ। ਇਸ ਚੀਜ਼ ਦੇ ਉੱਤੇ ਗੱਲ ਚੱਲਦੀ ਰਹੀ ਆ, ਔਰ ਉੱਥੇ ਜਿਹੜੀਆਂ ਕਮੇਟੀ ਹੀਅਰਿੰਗਸ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਸਟੇਟਮੈਂਟਸ ਵੀ ਹੁੰਦੀਆਂ ਰਹੀਆਂ, ਸਾਰਾ ਕੁਛ ਹੁੰਦਾ ਰਿਹਾ। ਬਹੁਤ ਉਦੋਂ ਅਸੀਂ ਹੱਦ ਤੱਕ ਸਾਰਿਆਂ ਨੂੰ ਕਿਹਾ ਸੀਗਾ। ਤੁਸੀਂ ਕਹਿ ਰਹੇ ਹੋ ਜੀ 2019 ਦੇ ਵਿੱਚ ਇਹ ਲਾਅ ਜਿਹੜਾ ਆ ਸਾਈਨ ਹੋਇਆ ਸਤੰਬਰ ਦੇ ਵਿੱਚ ਸਾਈਨ ਹੋਇਆ। ਉਸ ਤੋਂ ਪਹਿਲਾਂ ਕਿੰਨੀ ਵਾਰੀ ਸੈਕਰਾਮੈਂਟੋ ਤੋਂ ਜਾ ਕੇ ਇਹ ਚੀਜ਼ ਕਹੀ ਸੀਗੀ ਕਿ ਇੱਥੇ ਪੇਸ਼ ਹੋਣਾ ਜ਼ਰੂਰੀ ਹੈ, ਇੱਥੇ ਆਉਣਾ ਜ਼ਰੂਰੀ ਹੈ, ਕੋਈ ਨਹੀਂ ਆਇਆ। ਤੁਸੀਂ ਕਹਿ ਰਹੇ ਨਾ ਉਦੋਂ ਪ੍ਰੋਟੈਸਟ ਕੀਤਾ ਸੀ, ਕੁਛ ਵੀ ਕੀਤਾ, ਕਿਸੇ ਨੇ ਕੁਛ ਨਹੀਂ ਕੀਤਾ। ਮੈਂ ਲਾਈਵ ਉੱਥੇ ਸੈਕਰਾਮੈਂਟੋ ਹਮੇਸ਼ਾ ਜਾਂਦਾ ਰਿਹਾ। ਭਾਜੀ ਸੁਣੋ, ਮੈਂ ਲਾਈਵ ਜਾਂਦਾ ਰਿਹਾ ਉੱਥੇ ਸੈਕਰਾਮੈਂਟੋ, ਰਹਿੰਦਾ ਰਿਹਾ। ਮੈਂ ਰੇਡੀਓ ਤੇ ਗੱਲ ਕਰਦਾ ਰਿਹਾ। ਇਹ ਸਾਰਾ ਰੇਡੀਓ ਦੇ ਜਿਹੜੇ ਲਿਸਨਰ ਆ ਉਹ ਗਵਾਹ ਹੈਗੇ ਆ, ਰੇਡੀਓ ਵਾਲੇ ਆਪਣੇ ਰਾਜਕਿਰਨ ਵੀਰ ਹੁਣੀ ਗਵਾਹ ਹੈਗੇ ਆ। ਉੱਥੇ ਕੋਈ ਨਹੀਂ ਪਹੁੰਚਿਆ। ਸਿੰਪਲੀ ਜਿਹੜੀਆਂ ਦੋ ਕੰਪਨੀਆਂ ਹੈਗੀਆਂ, ਜਿਹੜੀਆਂ ਤੁਹਾਡੀਆਂ WD ਹੈਗੀ ਆ ਤੇ ਇੱਕ ਦੂਸਰੀ ਕੰਪਨੀ ਹੈਗੀ ਆ, ਇਹ ਦੋ ਕੰਪਨੀਆਂ ਆਪਣੇ ਬੰਦੇ ਲੈ ਕੇ ਆਪਣੇ ਖਰਚੇ ਤੇ ਉੱਥੇ ਪਹੁੰਚਦੀਆਂ ਰਹੀਆਂ, ਠੀਕ ਹੈ ਨਾ। ਜਿਹੜਾ ਉਸ ਤੋਂ ਬਾਅਦ ਜਦੋਂ ਇਹ ਲਾਅ ਸਾਈਨ ਹੋਇਆ, ਲਾਅ ਸਾਈਨ ਹੋਣ ਤੋਂ ਬਾਅਦ ਇਹਦੇ ਉੱਤੇ ਇਹਨੂੰ ਐਗਜ਼ੰਪਸ਼ਨ ਲੈਣ ਨੂੰ ਟਰਾਈ ਕੀਤੀ ਗਈ, ਪਰ ਨਹੀਂ ਮਿਲੀ। ਕਾਰਵ ਆਊਟ ਕਰਨ ਦੀ ਟਰਾਈ ਕੀਤੀ ਗਈ, ਨਹੀਂ ਮਿਲੀ। ਉਸ ਤੋਂ ਬਾਅਦ ਜਿਹੜਾ ਇਹਦਾ ਸੁਪਰੀਮ ਕੋਰਟ ਦਾ ਚੱਕਰ ਆ, ਉਹ ਇਹ ਹੈਗਾ ਕਿ ਜਿਹੜਾ ਇਸ ਲਾਅ ਦੇ ਉੱਤੇ ਜਿਹੜੀ ਆਪਣੀ ਲੋਅਰ ਕੋਰਟ ਸੀਗੀ, ਉਹਨੇ ਇੱਥੇ ਇੱਕ ਅਟੈਂਪਟ ਲਾਤੀ, ਆਪਣੀ ਇੰਜੰਕਸ਼ਨ ਲਾਤੀ ਸੀਗੀ, ਐਗਜ਼ੈਂਪਟ ਕਰਦਾ ਕਿ ਉਨੀ ਦੇਰ ਤੱਕ ਲਾਗੂ ਨਹੀਂ ਹੋਊ ਜਿੰਨੀ ਦੇਰ ਤੱਕ ਪੂਰਾ ਦਾ ਫੈਸਲਾ ਨਹੀਂ ਹੁੰਦਾ। ਉੱਤੇ ਇੱਕ ਠੀਕ ਹੈ। ਉਹ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਗਿਆ ਆ, ਸੁਪਰੀਮ ਕੋਰਟ ਨੇ ਕੇਸ ਸਿਰਫ ਉਹਦੇ ਤੇ ਦੇਖਣਾ ਸੀ, ਉਹਨੂੰ ਕੋਈ ਉਹਨੇ ਮਤਲਬ ਉਹਨੂੰ ਖਤਮ ਨਹੀਂ ਸੀ ਕਰਨਾ, ਕੁਛ ਨਹੀਂ। ਉਹਨਾਂ ਨੇ ਵਾਪਸ ਭੇਜਤਾ, ਕਹਿੰਦੇ ਵੀ ਤੁਹਾਡੇ ਕੈਲੀਫੋਰਨੀਆ ਦਾ ਮੁੱਦਾ, ਕੈਲੀਫੋਰਨੀਆ ਦੀਆਂ ਹੀ ਅਦਾਲਤਾਂ ਨੇ ਇਸ ਦਾ ਜਿਹੜਾ ਫੈਸਲਾ ਸੁਣਾਉਣਾ ਹੈ, ਅਸੀਂ ਨਹੀਂ ਸੁਣਨਾ। ਉਹਨਾਂ ਨੇ ਨਾ ਕਰਤੀ, ਸੋ ਉਹਦੇ ਕਰਕੇ ਇੰਜੰਕਸ਼ਨ ਹਟ ਗਈ। ਸੋ ਨਵਦੀਪ, ਅਸੀਂ ਇਹ ਚਲੋ ਹੁਣ ਤਾਂ ਚਲੋ ਲੰਘ ਗਿਆ ਵਕਤ, ਉਹ ਚੀਜ਼ ਲੰਘ ਗਈ। ਹੁਣ ਚਲੋ ਤੁਸੀਂ ਇਕੱਠੇ ਹੋਏ ਆ, ਆਪਣੀ ਆਵਾਜ਼ ਕਰ ਰਹੇ ਆ, ਪਰ ਇਹ ਗਾਂ ਵਾਸਤੇ ਜਿਹੜਾ ਵੀ ਕੋਈ ਵੀ ਕਾਨੂੰਨ ਆਉਂਦਾ, ਉਹਦੇ ਲਈ ਸਾਰਿਆਂ ਲਈ ਇਹ ਸਬਕ ਜਿਹੜਾ ਉਹ ਹੈਗਾ ਵੀ ਭਾਈ ਜਦੋਂ ਉਹ ਕਹਿੰਦੇ ਆ ਨਾ ਵੀ ਆਇਓ ਜੀ, ਜਦੋਂ ਸਾਨੂੰ ਉਦੋਂ ਹੀ ਪ੍ਰੋਐਕਟਿਵ ਹੋਣਾ ਚਾਹੀਦਾ ਸੀਗਾ। ਬਿਲਕੁਲ ਬਹੁਤ ਜ਼ਿਆਦਾ ਗਲਤੀ ਹੋਈ ਉਦੋਂ। ਇਹ ਸਾਡੀ ਪੰਜਾਬੀ ਕਮਿਊਨਿਟੀ ਦੀ ਨਾ ਜਦੋਂ ਸਾਡੇ ਸਿਰ ਤੇ ਪੈਂਦੀਆਂ ਸੀ ਉਦੋਂ ਹੀ ਖੜਦੇ ਆ, ਉਹਨਾਂ ਚਿਰ ਅਸੀਂ ਨਸਰੇ ਜੋਗੇ ਪਏ ਰਹਿੰਦੇ ਆ। ਬਿਲਕੁਲ ਇਹ ਪ੍ਰੋਬਲਮ ਹੈਗੀ ਆ ਸਾਡੇ ਕੋਲ, ਪਤਾ ਨਹੀਂ ਕਿਉਂ ਆ, ਪਰ ਹੈਗੀ ਆ। ਪਰ ਇਹ ਨਾ ਇਹਨੂੰ ਆਪਾਂ ਨੂੰ ਜਲਦ ਦੁਰਸਤ ਕਰਨਾ ਪੈਣਾ, ਕਿਉਂਕਿ ਕਾਨੂੰਨ ਤਾਂ ਆਉਂਦੇ ਹੀ ਰਹਿਣੇ ਆ। ਇੱਥੇ ਨਵੀਆਂ ਰੈਗੂਲੇਸ਼ਨਾਂ, ਨਵੇਂ ਕਾਨੂੰਨ ਇਹ ਆਉਂਦੇ ਹੀ ਰਹਿਣੇ ਆ। ਜਦੋਂ ਤਲਵਾਰ ਧੌਣ ਨੂੰ ਲੱਗ ਜਾਂਦੀ, ਫਿਰ ਆਪਾਂ ਹਮਲਾ ਜਿਹਾ ਮਾਰਦੇ ਆ ਵੀ ਹਾਂ, ਫਿਰ ਕਹਿੰਦੇ ਵੀ ਆਪਾਂ ਏਦਾਂ ਕਰ ਲਈਏ, ਓਦਾਂ ਕਰ ਲਈਏ। ਰਾਜਕਿਰਨ ਆਪਣੀ ਨਾ ਆਪਾਂ 3 ਵਾਰੀ ਆਪਾਂ ਕਹਿੰਦੇ ਨਾ ਆਪਾਂ ਸੁਧਰਾਂਗੇ, ਆਪਾਂ 3 ਵਾਰੀ ਆਲਰੇਡੀ ਇਹ ਬੜਾ ਵੱਡਾ ਧੱਕਾ ਲੈ ਚੁੱਕੇ ਆ ਕੈਲੀਫੋਰਨੀਆ ਚ। ਪਹਿਲਾ ਕਾਰ ਦਾ, ਦੂਜਾ ELD ਦਾ, ਤੀਸਰਾ ਹੁਣ ਆ ਗਿਆ AB5 ਵਾਲਾ। ਸੋ ਇਹ ਪ੍ਰੋਬਲਮ ਹੈਗੀ ਆ ਰਾਜਕਾਨ ਤੇ ਆਪਣੇ ਰਮਨਜੀਤ ਪੰਜਾਬੀਆਂ ਚ। ਹੁਣ ਜਿਸ ਤਰ੍ਹਾਂ ਮੇਰਾ ELD ਦਾ ਪੁੱਛਣ ਦਾ ਕੁਐਸਚਨ ਵੀ ਸੀ ਨਾ, ਲੋਕ ਕਹਿੰਦੇ ਵੀ ਸਾਡੇ ਕਿਹੜੀ ਲੱਗਣੀ ਆ, ਅਸੀਂ ਤਾਂ ਲੋਕਲ ਆ। ਸੋ ਜੇ ਤੁਸੀਂ ਸੇਮ ਪ੍ਰੋਫੈਸ਼ਨ ਚ ਆ, ਅਮਰੀਕਾ ਚ ਰਹਿੰਦੇ ਆ, ਇੱਥੇ ਹਰ ਇੱਕ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਆ, ਆਪਣਾ ਹੱਕ ਮੰਗਣ ਦੀ ਜ਼ਰੂਰਤ ਆ। ਕਿਉਂਕਿ ਇੱਥੇ ਜਿਹੜੇ ਲੌਬੀਇਸਟ ਆ ਨਾ, ਉਹ ਪੋਲੀਟੀਸ਼ੀਅਨ ਨੂੰ ਬਾਈ ਕਰਦੇ ਹੈਗੇ ਆ। ਹੁਣ ਆਪਣੀ ਐਡੀ ਵੱਡੀ ਕੋਈ ਆਰਗੇਨਾਈਜੇਸ਼ਨ ਨਹੀਂ, ਜਿਹੜੀ ਆਰਗੇਨਾਈਜੇਸ਼ਨ ਬਣਦੀ ਆ ਉਹਦੇ ਮੈਂਬਰ ਨਹੀਂ ਬਣਦੇ ਹੈਗੇ।
ਸੋ ਹੁਣ ਮੈਂ ਇੰਸ਼ੋਰੈਂਸ ਬਿਜ਼ਨਸ 'ਚ ਆ, ਇੰਸ਼ੋਰੈਂਸ ਵਾਲਿਆਂ ਨੇ ਐਗਜ਼ੈਂਪਟ ਲੈ ਲਈ ਕਿਉਂਕਿ ਉਹਨਾਂ ਦੇ 1 ਲੱਖ ਤੋਂ ਉੱਪਰ ਮੈਂਬਰ ਆ, ਵਕੀਲ ਹਾਇਰ ਕੀਤੇ, ਉਹ ਅਗਲੇ ਜਾ ਕੇ ਫਾਈਟ ਕੀਤੀ, ਰੀਅਲ ਸਟੇਟ ਏਜੰਟਸ ਨੇ ਕੀਤੀ, ਹੋਰ ਬਹੁਤ ਸਾਰੇ ਨੇ ਕੀਤੀ। ਜੇ ਉਸ ਟਾਈਮ ਤੇ ਕੋਈ ਆਰਗੇਨਾਈਜੇਸ਼ਨ ਆਪਣੀ ਵੱਡੀ ਹੁੰਦੀ, ਪਲੱਸ ਆਪਾਂ ਸਾਰੇ ਇਕੱਠੇ ਹੁੰਦੇ, ਤੇ ਤਾਂ ਕਰਕੇ ਸਾਡੇ ਕਹਿਣ ਦਾ ਮਤਲਬ ਵੀ ਇਹ ਨਹੀਂ ਵੀ ਜੇ ਹੁਣ ਮੰਨ ਲਓ ਵੀ ਕੱਲ ਨੂੰ 7-11 ਵਾਲਿਆਂ ਦਾ ਕੋਈ ਇਸ਼ੂ ਆਉਂਦਾ, ਲਿਕਰ ਸਟੋਰ ਵਾਲੇ ਕਹਿੰਦੇ ਨਹੀਂ ਸਾਨੂੰ ਤਾਂ ਕੋਈ ਲੈਣਾ ਦੇਣਾ ਨਹੀਂ। ਸੋ ਜਿਹੜੇ ਉਸ ਬਿਜ਼ਨਸ 'ਚ ਆਪਣੇ ਆਪਾਂ ਮਿਹਨਤ ਸਾਰੇ ਕਰਦੇ ਆ, ਸਾਨੂੰ ਰਲ ਕੇ ਸਾਰਿਆਂ ਨੂੰ ਉਸ ਟਾਈਮ ਇਕੱਠੇ ਹੋਣਾ ਚਾਹੀਦਾ। ਥੋੜਾ ਜਿਹਾ ਇੰਡੀਆ ਦਾ ਪਿੱਛਾ ਛੱਡ ਦੇਣਾ ਚਾਹੀਦਾ, ਕਿਉਂਕਿ ਉੱਥੇ ਮਾੜੀ ਜਿਹੀ ਵੀ ਗੱਲ ਹੋ ਜਾਂਦੀ ਹੈ ਨਾ ਤੇ ਸਾਰਿਆਂ ਨੂੰ ਪਤਾ ਹੁੰਦਾ। ਜਿਲੇ ਇੱਥੇ ਹੁੰਦਾ ਤੇ ਫਿਰ ਬਾਅਦ ਦੇ ਵਿੱਚ ਆਪਾਂ ਕਹਿੰਦੇ ਯਾਰ ਆਹ ਹੋ ਗਿਆ। ਹੁਣ ਕਹੀ ਜਾਂਦੇ ਅਸੀਂ ਜੀ ਸਟੇਟ ਛੱਡ ਦਾਂਗੇ, ਸਟੇਟ ਛੱਡਣੀ ਸੌਖੀ ਆ, ਤੁਸੀਂ ਘਰ ਵੇਚੋਗੇ, ਜਾਓਗੇ ਕਿਤੇ, ਨਵਾਂ ਬਿਜ਼ਨਸ ਸੈਟਅਪ ਕਰਨਾ ਕਿਸੇ ਥਾਂ ਦੇ ਉੱਤੇ, ਹਵਾ 'ਚ ਗੱਲਾਂ ਵੀ ਸਟੇਟ ਛੱਡ ਦਾਂਗੇ, ਜਿੱਥੇ ਆ ਕੇ ਪੈਰ ਲੱਗੇ ਤੇ ਕੰਮ ਪੈਰ ਪੱਟਣ ਕਿਤੇ ਸੌਖੇ ਆ। ਤੇ ਇਹ ਭਾਈ ਜਿਵੇਂ ਹੁਣ ਐਸੋਸੀਏਸ਼ਨ ਦੀ ਗੱਲ ਕੀਤੀ ਹੈ, ਬਹੁਤ ਸੋਹਣਾ ਤੁਸੀਂ ਪੁਆਇੰਟ, ਇਟਸ ਵੈਰੀ ਵੈਲਿਡ ਐਂਡ ਵੈਰੀ ਇੰਪੋਰਟੈਂਟ ਪੁਆਇੰਟ। ਹੁਣ ਤੱਕ ਟਰੱਕਰਸ ਐਸੋਸੀਏਸ਼ਨ ਕੋਈ ਖਾਸ ਨਹੀਂ ਹੈਗੀਆਂ, ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ। ਤੇ ਇੱਕ ਸੈਕਿੰਡ ਭਾਈ, ਮੈਨੂੰ ਚਾਬੀ ਮੈਂ ਹਾਰੇ ਜੀ ਕੋਈ ਮੈਂ ਉੱਥੇ ਆ ਜਾਣਾ ਜੀ। ਸੋ ਇਹ ਵੀ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜਾ ਦੱਸਦੇ ਜਾਈਏ ਵੀ ਸੋ ਆਪਣੇ ਨਾਲ ਹੁਣ ਨਾਪਟਾ ਦੇ ਜਿਹੜੇ CEO ਰਮਨ ਢਿੱਲੋਂ, ਉਹ ਵੀ ਆਪਣੇ ਨਾਲ ਜਿਹੜੇ ਇਸ ਟਾਈਮ ਜੁੜੇ ਹੋ ਉਹੀ ਗੱਲ ਕਰ ਰਹੇ ਆ। ਸੋ ਪੰਜਾਬੀਆਂ ਦੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਇਹਨਾਂ ਨੇ ਬਣਾਈ ਆ ਕੁਛ ਵਾਰੀ ਪਹਿਲਾਂ, ਜਿਹੜਾ ਇਸ ਨੂੰ ਜਿਹੜਾ ਉਹ ਸ਼ੁਰੂ ਕੀਤਾ ਆ। ਸੋ ਇਹ ਜਾਂਦੇ ਰਹੇ, ਜਿੱਦਾਂ ਇਹਨਾਂ ਨੇ ਦੱਸਿਆ ਵੀ ਉਸ ਟਾਈਮ ਦੇ ਉੱਤੇ ਵੀ AB5 ਦਾ ਜਿਹੜਾ ਮੁੱਦਾ ਸੀ ਕਿ ਆਵਾਜ਼ ਬਣਨ ਦੀ ਜਿਹੜੀ ਇੱਕ ਕੋਸ਼ਿਸ਼ ਹੁੰਦੀ ਹੈ, ਇੱਕ ਧਿਰ ਬਣਨ ਦੀ ਜਿਹੜੀ ਕੋਸ਼ਿਸ਼ ਹੁੰਦੀ ਆ। ਸੋ ਇਹਦੇ ਵਿੱਚ ਇਹ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਕਈਆਂ ਨੂੰ ਕਿਸੇ ਦੇ ਨਾਲ ਹੋ ਸਕਦਾ ਵੀ ਯਾਰ ਮੈਂ ਇੱਦਾਂ ਨਹੀਂ ਉੱਦਾਂ ਨਹੀਂ, ਪਰ ਨਾ ਲੌਂਗ ਟਰਮ ਗੋਲਸ ਨੂੰ ਦੇਖਦੇ ਹੋਏ ਜਿਹੜੇ ਆ ਨਾ ਇੱਕ ਫਰੰਟ ਜਿਹੜਾ ਉਹ ਜ਼ਰੂਰ ਆਪਾਂ ਨੂੰ ਤਿਆਰ ਰੱਖਣਾ ਚਾਹੀਦਾ ਆ, ਉਹ ਕੁਛ ਨਾ ਕੁਛ ਕਰਨਾ ਚਾਹੀਦਾ ਆ ਜ਼ਰੂਰ। ਸੌਰੀ ਫॉर ਮਾਈ ਰੂਡਰਸ ਨੇ ਤੁਹਾਨੂੰ ਇੰਟਰਪਟ ਕੀਤਾ। ਵੀ ਆਰ ਵਰਕਿੰਗ ਔਨ ਦੈਟ ਵੈਰੀ ਡਿਲੀਜੈਂਟਲੀ। ਵੀ ਐਸੋਸੀਏਸ਼ਨ ਹੁਣ ਜ਼ਰੂਰ ਬਣੇ, ਕੋਈ ਪਿਛਲੀਆਂ ਜਿੰਨੀਆਂ ਵੀ ਸਟ੍ਰਾਈਕਸ ਹੋਈਆਂ ਨੇ ਉਹਨਾਂ ਦਾ ਫੇਲਰ ਹੋਣ ਦਾ ਰੀਜ਼ਨ ਇਹ ਸੀਗਾ ਵੀ ਕੋਈ ਇੱਕ ਐਸੋਸੀਏਸ਼ਨ ਨਹੀਂ ਸੀ, ਕੋਈ ਵੀ ਵਰ ਨਾਟ ਅੰਡਰ ਵਨ ਫਲੈਗ। ਹੁਣ ਇੱਕ ਐਸੋਸੀਏਸ਼ਨ ਬਣਾਉਣ ਦੀ ਪੂਰੀ ਟਰਾਈ ਹੋ ਰਹੀ ਹੈ ਵੀ ਇਹ ਐਸੋਸੀਏਸ਼ਨ ਇੱਕ ਬਣ ਜਾਏ ਟਰਾਈ, ਕਿਉਂਕਿ ਹੁਣ ਇਹ ਐਸੋਸੀਏਸ਼ਨ ਬਣਾਉਣੀ ਹੈ, ਇਹ ਤਾਂ ਹੈ ਨਹੀਂ ਵੀ ਸਵੇਰੇ ਆਪਾਂ ਸੋਚੀ ਤੇ ਸ਼ਾਮ ਤੱਕ ਬਣ ਜੂਗੀ। ਉਹਦੇ ਲਈ ਕਈ ਲੀਗੈਲਿਟੀਜ਼ ਹੋਣੀਆਂ, ਲਾਇਰਸ ਨੂੰ ਲੱਭ ਰਹੇ ਆ ਬਈ ਕਿਹੜਾ ਚੰਗਾ ਲੇਬਰ ਲਾਇਰ ਹੈਗਾ ਵੀ ਜਿਹੜਾ ਆਪਾਂ ਨੂੰ ਅੱਗੇ ਪੋਲੀਟੀਕਲ ਲੌਬੀ ਦੇ ਵਿੱਚ ਵੀ ਆਪਣੇ ਨਾਲ ਵਿੱਚ ਸਟੈਂਡ ਕਰੇ। ਇਹ ਨਹੀਂ ਵੀ ਆਪਾਂ ਕੋਈ ਲਾਇਰ ਤੋਂ ਲੈ ਕੇ ਐਸੋਸੀਏਸ਼ਨ ਬਣਾ ਕੇ ਤੇ ਵੀ ਚਲੋ ਜੀ ਅੱਜ ਰੌਲਾ ਹੈਗਾ ਸਾਰੇ ਗਰਮੋ ਗਰਮੀ ਹਾਂ ਵੀ ਬਣ ਗਈ। ਸਾਰਿਆਂ ਨੂੰ ਐਸੋਸੀਏਸ਼ਨ ਦੇ ਫਲੈਗ ਦੇ ਅੰਡਰ ਆ ਜਾਣਾ ਚਾਹੀਦਾ। ਹੁਣ ਜਿਵੇਂ ਵੀ ਲੌਂਗ ਸ਼ੋਰਮੈਨ ਦੀ ਐਸੋਸੀਏਸ਼ਨ ਫੋਰ ਐਗਜ਼ਾਮਪਲ, ਆਈ ਐਮ ਗਿਵਿੰਗ ਐਨ ਐਗਜ਼ਾਮਪਲ, ਹੈ ਜੀ ਜੀ ਆਲਰੇਡੀ ਨਾਫਟਾ ਵਾਲੇ ਹੈਗੇ ਆ, ਜੇ ਨਹੀਂ ਵੀ ਐਗਰੀ ਕਰਦੇ ਹੋਰ ਬਣ ਸਕਦੀਆਂ। ਇੱਕ ਕੋਈ ਚਾਹੇ ਤੁਸੀਂ ਆਪਣੇ ਪੋਰਟ ਵਾਲੀ ਬਣਾ ਲਓ, ਮਿੱਟੀ ਵਾਲੇ ਟਰੱਕਾਂ ਵਾਲੇ, ਪਰ ਤੁਸੀਂ ਇੱਕ ਇਸ਼ੂ ਦੇ ਉੱਤੇ ਜੇ ਵੱਧ ਵੀ ਹੋਣ ਤਾਂ ਇਕੱਠੇ ਤਾਂ ਹੋ ਨਾ। ਨਾਲੇ ਜੇ ਐਸੋਸੀਏਸ਼ਨ ਦੀ ਫ੍ਰੀ ਮੈਂਬਰਸ਼ਿਪ ਆ, ਮੇਰੇ ਹਿਸਾਬ ਨਾਲ ਉਹਦੇ 'ਚ ਤਾਂ ਨਥਿੰਗ ਰੋਂਗ ਆ, ਜਿਹੜੀ ਮਰਜ਼ੀ ਹੋਵੇ ਉਹਨੂੰ ਜੁਆਇਨ ਕਰ ਲੈਣਾ ਚਾਹੀਦਾ। ਮੈਂ ਆਪਣੇ ਬਿਜ਼ਨਸ ਘੱਟੋ ਘੱਟ 8 ਜਿਹੜੀਆਂ ਐਸੋਸੀਏਸ਼ਨਸ ਆ ਡਿਫਰੈਂਟ ਉਹਨਾਂ ਨੂੰ ਜੁਆਇਨ ਕੀਤਾ, ਹਾਲਾਂਕਿ ਉਹਨਾਂ ਦੀ ਫੀਸ ਵੀ ਹੈਗੀ ਆ। ਬਸ ਇਸੇ ਕਰਕੇ ਆ ਵੀ ਉਹ ਫਾਈਟ ਕਰਦੇ ਆ ਆਪਣੇ ਜਿਹੜੇ ਕੰਮ 'ਚ ਅਸੀਂ ਹੈਗੇ ਉਹਨਾਂ ਦੇ ਲਈ। ਹਾਂਜੀ ਨਹੀਂ ਭਾਜੀ, ਜੇ ਨੈਫਟਾ ਵਾਲੇ ਵੀ ਮੇਰੇ ਕੋਲ ਉਹਨਾਂ ਕੋਈ ਕੰਟੈਕਟ ਨਹੀਂ ਹੈਗਾ। ਤੁਹਾਡੇ ਨਾਲ ਹੀ ਲੱਗੇ ਆ ਰਮਨ ਨੂੰ, ਨਹੀਂ ਉਹ ਨਾਪਟਾ ਦੇ CEO ਨੇ, ਉਹਨਾਂ ਦੇ ਨਾਲ ਹੀ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ। ਅੱਛਾ ਰਮਨ ਭਾਜੀ, ਜੇ ਵੀ ਇਹ ਹੋ ਸਕਦਾ ਵੀ ਆਪਾਂ ਉਹਨਾਂ ਕੰਟੈਕਟ ਵੀ ਹੁਣ ਨਾਫਟਾ ਜੇ ਵਾਂਟ ਟੂ ਅਬਜ਼ੌਰਬ ਅਸ, ਕਿਉਂਕਿ ਬਹੁਤ ਤਗੜੀ ਯੂਨੀਅਨ ਬਣੂਗੀ ਜਿਹੜੀ ਆ ਬਣੂਗੀ, ਬਹੁਤ ਮੈਂਬਰਸ ਨੇ, ਤੇ ਜੇ ਆਲਰੇਡੀ ਐਗਜ਼ਿਸਟ ਕਰ ਰਹੀ ਹੈ ਉਹਦੇ ਵਿੱਚ ਮਰਜ ਕਰ ਜੀਏ ਤਾਂ ਉਹ ਡੂਅਲ ਪਾਵਰ ਹੋ ਜੂ। ਬਿਲਕੁਲ ਜੀ ਬਿਲਕੁਲ ਸ਼ੁਰੂ ਕਰਨਾ, ਤੇ ਜੇ ਆਪਾਂ ਉਹਦੇ ਨਾਲ ਹੀ ਮਰਜ ਕਰ ਜੀਏ ਇਟ ਵਿਲ ਬੀ ਚੈਰੀ ਔਨ ਦਾ ਕੇਕ। ਜੀ ਐਂਡ ਫॉर ਨਾਫਟਾ ਇਟ ਵਿਲ ਬੀ ਅ ਫੈਦਰ ਇਨ ਦਾ ਕੈਪ ਵੀ ਸਾਡੀ ਮੈਂਬਰਸ਼ਿਪ ਇੰਨੀ ਵੱਧ ਗਈ ਆ। ਪਬਲਿਸਾਈਜ਼ ਕਰਨ ਨੂੰ ਵੀ ਸੋਹਣਾ ਲੱਗ ਰਿਹਾ ਹੈ, ਕਿਸੇ ਨਾਲ ਗੱਲਬਾਤ ਕਰਨੀ ਹੈ ਵੀ ਜਾਂ ਦੇ ਹੈਵ ਥਾਊਜ਼ੈਂਡਸ ਆਫ ਪੀਪਲ ਔਨ ਦੇਅਰ ਬੈਕ। ਬਿਲਕੁਲ ਚੰਗਾ ਲੱਗਦਾ ਉਹਨੂੰ, ਆਪਾਂ ਕੁਛ ਵੀ ਕਿਸੇ ਵੀ ਲੈਂਗੁਏਜ ਇੰਟਰਪ੍ਰੈਟ ਕਰ ਲਓ ਉਹਨੂੰ, ਬਈ ਉਹ ਇੰਪ੍ਰੈਸਿਵ ਹੋਊਗਾ ਹੀ ਹੋਊ। ਜੀ ਚਲੋ ਥੈਂਕ ਯੂ ਨਵਦੀਪ, ਤੁਸੀਂ ਜਾਣਕਾਰੀ ਦਿੱਤੀਆਂ। ਤੇ ਅੱਜ ਫਿਰ 1 ਵਜੇ ਤੱਕ ਹੀ ਆ ਜੀ ਜਿਹੜੀ ਸਟ੍ਰਾਈਕ ਆ, ਉਸ ਤੋਂ ਬਾਅਦ ਦੇ ਵਿੱਚ ਓਪਨ ਕੱਲ ਮੈਨੂੰ ਲੱਗਦਾ 12-1 ਵਜੇ ਤੱਕ ਸੀਗਾ। ਆਲ ਡੇ ਲੌਂਗ ਆ, ਆਲ ਡੇ ਲੌਂਗ। ਠੀਕ ਹੈ ਜੀ, ਟੋਟਲੀ ਪੋਰਟ ਟੱਚ ਤੇ ਕੁਝ ਨਹੀਂ ਹੋ ਰਿਹਾ, ਨੋ ਮੂਵਮੈਂਟ। ਠੀਕ ਹੈ, ਓਕੇ। ਕਿੰਨਾ ਕੁ ਚਿਰ ਚੱਲੂਗਾ ਤੁਹਾਨੂੰ ਲੱਗਦਾ ਵੀ ਲੰਮਾ ਟਾਈਮ ਕੱਢ ਸਕਦੇ ਆ?
ਭਾਜੀ ਕੱਢਣ ਨੂੰ ਕੱਢ ਤਾਂ ਸਕਦੇ ਆ, ਪਰ ਦ ਥਿੰਗ ਇਜ਼ ਵੀ ਉਹਦੇ ਚ ਲਾਸ ਵੀ ਬਹੁਤ ਹੋ ਰਿਹਾ। ਹੁਣ ਜਿਹੜੇ ਆਪਣੇ ਭਰਾ ਘਰੇ ਬੈਠੇ ਆ ਜਿਨ੍ਹਾਂ ਨੇ ਬਿੱਲ ਬੱਤੀਆਂ ਲਾਣੇ ਆ, ਉਹਨਾਂ ਦਾ ਲਾਸ ਵੀ ਹੋ ਰਿਹਾ, ਆਪਾਂ ਨੂੰ ਉਹ ਵੀ ਕੰਸੀਡਰ ਕਰਨਾ ਚਾਹੀਦਾ। ਬਿਲਕੁਲ। ਸੋ ਨਵਦੀਪ, ਤੁਹਾਨੂੰ ਲੱਗਦਾ ਨਹੀਂ ਪ੍ਰੋਟੈਸਟ ਕਰਨ ਦਾ ਰਾਈਟ ਟਾਈਮ ਆ ਵੀ ਗੈਸ ਦੀਆਂ ਪ੍ਰਾਈਸ ਬਥੇਰੀਆਂ ਹੁਣ, ਨਾਲੇ ਤਾਂ ਸਾਰੇ ਕਹੀ ਜਾਂਦੇ ਬਚਦਾ ਕੁਛ ਨਹੀਂ, ਫਿਰ ਤਾਂ ਵਧੀਆ ਉਹਦੇ ਨਾਲ ਪ੍ਰੋਟੈਸਟ ਹੀ ਕਰ ਲਓ। ਭਾਜੀ ਪਰ ਕੱਲੀ ਗੈਸ ਆਪਾਂ ਨਾ ਦੇਖਿਆ, ਉਹਨਾਂ ਦੇ ਜਿਹੜੇ ਕਿਸ਼ਤਾਂ ਨੇ ਉਹ ਵੀ ਤਾਂ ਹੈਗੀਆਂ ਨੇ ਨਾ। ਨਹੀਂ ਦੇਖੋ ਨਵਦੀਪ, ਇਹ ਚੀਜ਼ ਹੈ ਵੀ ਜਦੋਂ ਆਪਾਂ ਪ੍ਰੋਟੈਸਟ ਕਰਨਾ ਨਾ, ਇਹ ਕੌੜਾ ਕੋਟਾ ਕੌੜਾ ਆਕਾ। ਹੁਣ ਆਪਾਂ ਕਿਸਾਨੀ ਸੰਘਰਸ਼ ਵਾਲਿਆਂ ਨੂੰ ਦੇਖਿਆ, 1 ਸਾਲ ਉੱਥੇ ਬੈਠੇ ਰਹੇ ਆ, ਹੈ ਤਾਂ ਇਹ ਔਖਾ ਕੰਮ। ਕਿਸ਼ਤਾਂ ਵੀ ਕਈ ਵਾਰੀ ਜਾਂਦੀਆਂ ਆ, ਕਈ ਕੁਛ ਹੁੰਦਾ ਆ। ਬਾਕੀ ਚਲੋ ਇਹ ਤੁਹਾਡਾ ਆਪਣਾ ਮਿਲ ਕੇ ਡਿਸੀਜਨ ਆ, ਜੋ ਵੀ ਤੁਸੀਂ ਜਿਹੜਾ ਉਹ ਕਰਨਾ ਆ। ਸੋ ਤੁਸੀਂ ਰੈਡੀ ਆ ਲੰਮੇ ਸਮੇਂ ਲਈ ਉਦਾਂ ਕਰਨ ਦੇ ਲਈ? ਉਦਾਂ ਹਾਂ, ਅਸੀਂ ਰੈਡੀ ਹਾਂ ਜੀ, ਠੀਕ ਹੈ, ਸਾਰੇ ਰੈਡੀ ਆ। ਹੁਣ ਹਜ਼ਾਰਾਂ ਆਪਣੇ ਭਰਾ ਨਾਲ ਨੇ ਹਨਾ, ਤੇ ਉਹਨਾਂ ਦੀ ਆਵਾਜ਼ ਦੇ ਨਾਲ ਹੀ ਚੱਲਣਾ ਪੈਣਾ। ਜੇ ਉਹ ਕਹਿਣਗੇ ਵੀ ਆਪਾਂ ਤੁਰਨਾ ਤਾਂ ਤੁਰ ਪਓ, ਜੇ ਖੜਨੇ ਆ ਤਾਂ ਖੜ ਪਓ ਜੀ। ਜਿਵੇਂ ਹੋਰ ਕਮਿਊਨਿਟੀਜ਼ ਹੈਗੀਆਂ ਆਪਣੀਆਂ, ਸਪੈਨਿਸ਼ ਲਤੀਨੋ ਕਮਿਊਨਿਟੀਜ਼ ਹੈਗੀਆਂ, ਸਮੈਲੀਅਨਸ ਹੈਗੇ ਆ, ਜਿੰਨੀਆਂ ਵੀ ਕਮਿਊਨਿਟੀ ਟਰੱਕਿੰਗ ਇੰਡਸਟਰੀ 'ਚ ਆ, ਉਹਨਾਂ ਸਾਰਿਆਂ ਦੇ ਨਾਲ ਆਪਾਂ ਨੂੰ ਰਲ ਕੇ ਤੁਰਨਾ ਪੈਣਾ। ਇਕੱਲੇ ਪੰਜਾਬੀ ਨਹੀਂ ਨਾ ਹੈਗੇ ਆਪਾਂ। ਬਿਲਕੁਲ ਜੀ, ਬਿਲਕੁਲ। ਪੰਜਾਬੀਆਂ ਕੋਲ ਆਪਣੇ ਕੋਲ ਬਈ ਪਲੀਜ਼ ਫੋਰਗਿਵ ਮੀ ਫॉर ਐਨੀਥਿੰਗ ਰੋਂਗ, ਆਪਾਂ ਚਾਰ ਪਿੱਛੇ ਬਚਾਏ ਹੁੰਦੇ ਨੇ। ਮੇਰਾ ਕਹਿਣ ਦਾ ਮਤਲਬ ਇਹ ਸੀ, ਕਿਉਂਕਿ ਹੁਣ ਇਹਦਾ ਅਸਰ ਪੈਣਾ ਆਲਰੇਡੀ ਸ਼ੁਰੂ ਹੋ ਗਿਆ, ਕਿਉਂਕਿ ਓਕਲੈਂਡ ਦਾ ਪੋਰਟ ਇਦਾਂ ਦਾ ਜਿੱਥੇ ਚਾਈਨਾ ਤੋਂ, ਕੋਰੀਆ ਤੋਂ ਇਲੈਕਟ੍ਰੋਨਿਕ ਸਾਰੇ ਪਾਸਿਓਂ ਹੀ ਆਉਂਦਾ ਸਮਾਨ ਆਉਂਦਾ। ਸੋ ਜਦੋਂ ਉਹ ਅੱਗੇ ਨਹੀਂ ਜਾਣਾ ਤੇ ਉਹ ਲੋਕਾਂ ਨੇ ਜਿੱਥੇ ਹੋਲਸੇਲ ਰੀਟੇਲਰ ਉਹ ਵੀ ਰੌਲਾ ਪਾਣਾ, ਸਾਰਾ ਕੁਝ ਸ਼ਟਡਾਊਨ ਹੋਣਾ, ਫਿਰ ਇਹਦਾ ਅਸਰ ਹੋਊ। ਸਪਲਾਈ ਚੇਨ ਤਾਂ ਆਲਰੇਡੀ ਟੁੱਟ ਚੁੱਕੀ ਹੈ ਕੈਲੀਫੋਰਨੀਆ ਦੀ। ਅਸੀਂ ਕੋਵਿਡ ਦੇ ਵਿੱਚ ਨਹੀਂ ਟਰੱਕਿੰਗ ਇੰਡਸਟਰੀ ਨੇ ਟੁੱਟਣ ਦਿੱਤੀ ਗਈ। ਡਿਊਰਿੰਗ ਕੋਵਿਡ ਵੀ ਸਿਰਫ ਟਰੱਕਿੰਗ ਇੰਡਸਟਰੀ ਅਨਕੋਟਿੰਗਲੀ ਔਰ ਕੋਟਿੰਗਲੀ ਡੀਮਡ ਬਈ ਮੰਨੇ ਜਾਂਦੇ ਸੀਗੇ ਐਸੈਂਸ਼ੀਅਲ ਵਰਕਰ। ਅਸੀਂ ਉਦੋਂ ਨਹੀਂ ਟੁੱਟਣ ਦਿੱਤੀ, ਉਦੋਂ ਵੀ ਭੱਜ ਕੇ ਕੰਮ ਕਰਦੇ ਰਹੇ, ਵੀ ਆਪਣੇ ਪਰਿਵਾਰ ਆਪਣੇ ਆਪ ਵੀ ਔਨ ਦਾ ਲਾਈਨ ਆਫ ਫਾਇਰ ਸੀਗੇ ਅਸੀਂ, ਵੀ ਕੁਛ ਵੀ ਹੋ ਜਾਂਦਾ ਹਨਾ। ਤੇ ਹੁਣ ਅਸੀਂ ਚੰਗੇ ਭਲੇ ਕੰਮ ਕਰੀ ਜਾਂਦੇ ਸੀ, ਲਿਆ ਕੇ ਗੰਡਾਸਾ ਸਾਡੇ ਸਿਰ ਮਾਰਤਾ। ਪਰ ਮੈਂ ਭਾਈ ਦੀ ਗੱਲ ਐਗਰੀ ਕਰਦਾ, ਇਹ ਗੰਡਾਸਾ ਅਸੀਂ 18 'ਚ ਹੀ ਤੋੜ ਸਕਦੇ ਸੀਗੇ, ਅਸੀਂ ਇਕੱਠੇ ਨਹੀਂ ਹੋਏ। ਪਰ ਡੁੱਲਿਆ ਮੇਰਾ ਨਾਲ ਕੁਛ ਨਹੀਂ ਹੋਇਆਗਾ, ਮੇਰਾ ਦੋਸਤ ਆਏ ਜੀ। ਜੇ ਆਪਾਂ ਹੁਣ ਵੀ ਇੱਕੋ ਪੈਡੈਸਟਲ ਤੇ ਹੈਗੇ ਆ ਤੇ ਆਪਾਂ ਫੇਰ ਖੜੇ ਹੋ ਕੇ ਹੱਲਾ ਮਾਰ ਕੇ, ਦੇयर इज ਨਥਿੰਗ ਇੰਪੋਸੀਬਲ ਇਨ ਦਾ ਵਰਲਡ, ਵੀ ਜੇ ਬਹਿ ਕੇ ਟੇਬਲ ਟਾਕ ਕਰਕੇ ਗੱਲ ਨਿਬੜੀ ਜਾਵੇ। ਕੋਈ ਇਹੋ ਜਿਹੀ ਲੜਾਈ ਨਹੀਂ ਹੁੰਦੀ ਗੀ ਜਿਹੜੀ ਟੇਬਲ ਤੇ ਨਹੀਂ ਮੁੱਕ ਸਕਦੀ। ਸਾਡੀ ਲੜਾਈ ਤਾਂ ਪੋਰਟ ਨਾਲ ਹੈ ਹੀ ਨਹੀਂ ਗੀ। ਪੋਰਟ ਨੇ ਬਹੁਤ ਹੈਲਪ ਕੀਤੀ ਆ, ਸਾਡੀ ਸਿਟੀ ਨੇ ਬਹੁਤ ਹੈਲਪ ਕੀਤੀ ਆ। ਬਈ ਦੇयर इज नो क्वेश्चन in their lordship towards the truckers। ਠੀਕ ਹੈ, ਕਈ ਇਹਦੇ ਵੀ ਪੋਰਟ ਵਾਲਿਆਂ ਦੇ ਅਗੇਂਸਟ ਪੁਰਾਣੇ ਟਰੱਕ ਤੋਂ ਚੱਲਦੇ ਆ, ਉਹ ਮੁੱਦਾ ਕੋਈ ਇੰਪੋਰਟੈਂਟ ਨਹੀਂ। ਇਸ ਟਾਈਮ AV5 ਆਪਣਾ ਐਸੈਂਸ਼ੀਅਲ ਜਿਹੜਾ ਮੁੱਦਾ, ਇਹਨੂੰ ਲੈ ਕੇ ਤੁਰਨਾ ਚਾਹੀਦਾ। ਤੇ ਹੁਣ ਜਿਵੇਂ ਭਾਈ ਨੇ ਕਿਹਾ ਵੀ ਨੈਫਟਾ ਵੀ ਮੈਂ ਜੇ ਹੋ ਸਕੇ ਤਾਂ ਵੀ ਮੈਂ ਬਾਅਦ 'ਚ ਗੱਲ ਕਰ ਲਿਓ। ਬਿਲਕੁਲ, ਕੋਈ ਗੱਲ ਨਹੀਂ। ਮੈਂ ਭਾਈ ਤੋਂ ਲੈ ਕੇ we are on the same problem, let's come to the same pedestal। ਤੇ ਆਪਾਂ ਗੱਲ ਕੀ ਆ, ਐਕਚੁਅਲੀ ਉਹ ਬੋਡੀ ਸਾਡੀ ਚੂਜ਼ ਕੀਤੀ ਹੋਈ ਆ, ਗਵਰਨਰ ਜਿਹੜੀ ਉਹ ਸਾਡੀ ਚੂਜ਼ ਕੀਤੀ ਹੋਈ ਹੈ, ਤੇ ਉਹਨਾਂ ਨੇ ਸਾਨੂੰ ਹੀ ਸੁਣਨਾ, ਗਵਰਨਰ ਸਾਹਿਬ ਨੇ ਜੀ। ਕੋਈ ਹੁਣ ਹੋਰ ਸਟੇਟ ਤੋਂ ਬੰਦੇ ਆ ਕੇ ਗੱਲ ਕਰਨਗੇ ਨਹੀਂ, ਸੋ he will listen to us, he know ਵੀ ਕੀ grievances ਆ। ਗਵਰਨਰ ਆਫਿਸ is very very important। ਕੈਲੀਫੋਰਨੀਆ ਦਾ ਓਵਰਆਲ ਵਰਲਡ ਦੇ ਵਿੱਚ ਬਹੁਤ ਫੇਮਸ ਆ। ਸੋ ਐਡੇ ਲਾਅ ਨੂੰ ਥੋੜਾ ਜਿਹਾ ਰੀਪੀਲ ਕਰਨ ਨੂੰ, ਉਹਨੂੰ ਦੇਖਣ ਨੂੰ ਥੋੜਾ ਟਾਈਮ ਤਾਂ ਲੱਗਦਾ ਹੀ ਆ ਜੀ। ਚਲੋ, ਥੈਂਕ ਯੂ ਨਵਦੀਪ, ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਮਿਹਰਬਾਨੀ ਗੱਲਬਾਤ ਕਰਨ ਦੇ ਲਈ। ਥੈਂਕ ਯੂ ਤੁਹਾਡਾ ਬਹੁਤ ਬਹੁਤ।